ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ TV84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਭਾਰਤ ਦੇ ਵਿੱਚ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਤੇ ਖਾਸ ਤੌਰ ਤੇ ਭਾਰਤ ਸਰਕਾਰ ਦੀ ਜਿਹੜਾ ਰਵੱਈਆ ਹੈ ਉਸ ਬਾਬਤ ਵਿਚਾਰ ਚਰਚਾ ਕਰਾਂਗੇ। ਜਿਹੜਾ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੇ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਭਾਰਤ ਭਰ ਦੇ ਵਿੱਚ, ਇਸ ਸਿਚੁਏਸ਼ਨ ਨੂੰ ਮੁੱਖ ਰੱਖ ਕੇ ਜੋ ਸਰਕਾਰ ਦਾ ਵਰਤਾਰਾ ਇਸ ਵਕਤ ਚੱਲ ਰਿਹਾ ਹੈ ਉਸ ਬਾਬਤ। ਜਿਵੇਂ ਅਸੀਂ ਗਰਾਊਂਡ ਰਿਐਲਿਟੀਜ਼ ਜਦੋਂ ਦੇਖ ਰਹੇ ਹਾਂ, ਜਿਹੜੀਆਂ ਰਿਪੋਰਟਸ ਮੀਡੀਆ ਦੇ ਵਿੱਚ ਆ ਰਹੀਆਂ ਨੇ ਥਰੂ ਆਊਟ ਇੰਡੀਆ, ਜਿਹੜੇ ਪ੍ਰੋਟੈਸਟ ਨੇ ਉਹ ਪੰਜਾਬ ਤੋਂ ਲੈ ਕੇ ਅਸੀਂ ਸਾਊਥ ਤੱਕ ਤੇ ਨਾਰਥ ਈਸਟ ਤੱਕ ਜਿਹੜੇ ਪ੍ਰੋਟੈਸਟ ਨੇ ਉਹ ਦੇਖਣ ਨੂੰ ਮਿਲ ਰਹੇ ਨੇ। ਗੁਜਰਾਤ ਦੇ ਵਿੱਚ ਵੱਡੇ ਲੈਵਲ ਤੇ, ਯੂਪੀ ਦੇ ਵਿੱਚ ਜਿਹੜੀਆਂ ਪ੍ਰੋਟੈਸਟ ਹੈਗੇ ਨੇ ਉਹ ਹਿੰਸਕ ਹੋਏ ਨੇ ਇਸ ਵਕਤ। ਜਿਹੜੀ ਅੱਜ ਦੀਆਂ ਪਿਛਲੇ 24 ਘੰਟੇ ਦੀਆਂ ਰਿਪੋਰਟਸ ਨੇ ਤੇ ਉਹਦੇ ਵਿੱਚ 6 ਤੋਂ 7 ਜਿਹੜੀ ਮੌਤਾਂ ਦੀ ਵੀ ਖਬਰ ਜਿਹੜੀ ਹੈ ਉਹ ਆ ਰਹੀ ਹੈ। ਸੋ ਜਿੱਥੇ ਇਹ ਪ੍ਰੋਟੈਸਟ ਵਾਇਲੈਂਟ ਹੁੰਦੇ ਨਜ਼ਰ ਆ ਰਹੇ ਨੇ, ਦਿੱਲੀ ਦੇ ਵਿੱਚ ਮੈਟਰੋ ਸਟੇਸ਼ਨਸ ਨੇ ਜਿਹੜੇ ਉਹਨਾਂ ਨੂੰ ਕੁਝ ਘੰਟਿਆਂ ਦੇ ਲਈ ਬੰਦ ਕੀਤਾ ਗਿਆ। ਜਿਹੜੀ ਏਅਰ ਟ੍ਰੈਫਿਕ ਹੈਗੀ ਹੈ, ਜਹਾਜ਼ ਜਿਹੜੇ ਹੈਗੇ ਆ ਉਹਨਾਂ ਨੂੰ ਡਿਲੇ ਕੀਤਾ ਗਿਆ। ਕਈ ਜਿਹੜੀਆਂ ਉਡਾਣਾਂ ਨੇ ਉਹ ਰੱਦ ਹੋਈਆਂ ਨੇ। ਇਹ ਸਾਰਾ ਜਿਹੜਾ ਇੰਪੈਕਟ ਆ, ਲੋਕਾਂ ਦਾ ਜਿਹੜਾ ਇੰਨਾ ਗੁੱਸਾ ਹੈ ਇਸ ਵੱਡੇ ਲੈਵਲ ਤੇ, ਜਿੱਥੇ ਇੱਕ ਪੋਜ਼ਿਟਿਵ ਸਾਈਨ ਹੈ ਉੱਥੇ ਸਰਕਾਰ ਵੀ ਥੋੜ੍ਹੀ ਜਿਹੀ ਪਿੱਛੇ ਹਟਦੀ ਨਜ਼ਰ ਆ ਰਹੀ ਹੈ, ਜਾਂ ਇੱਕ ਸਟੈਪ ਬੈਕ ਜ਼ਰੂਰ ਸਰਕਾਰ ਨੇ ਲਿਆ। ਸੋ ਇਹਦੇ ਕੀ ਮਾਇਨੇ ਹੈਗੇ ਆ? ਸਰਕਾਰ ਕੀ ਇਸ ਐਕਟ ਨੂੰ ਵਾਪਸ ਲੈ ਸਕਦੀ ਹੈ ਜਾਂ ਸੁਪਰੀਮ ਕੋਰਟ ਦੇ ਥਰੂ ਕੋਈ ਹੋਰ ਜਿਹੜਾ ਇਹਦੇ ਤੇ ਸਟੇਟਸ ਕੋ ਬਰਕਰਾਰ ਰੱਖਣ ਦਾ ਜਾਂ ਵਾਪਸ ਲੈਣ ਦਾ ਹੁਕਮ ਆ ਸਕਦਾ? ਇਹ ਇਸ ਵਕਤ ਇੱਕ ਸਵਾਲੀਆ ਨਿਸ਼ਾਨ ਹੈ ਇਹਦੇ ਤੇ ਲੱਗਾ ਹੋਇਆ। ਸਿੱਖ ਪਰਸਪੈਕਟਿਵ ਤੋਂ ਵੀ ਗੱਲ ਕਰਾਂਗੇ, ਕਿਉਂਕਿ ਜਿਹੜੀ ਸਿਚੁਏਸ਼ਨ ਇਸ ਵਕਤ ਭਾਰਤ ਭਰ ਦੇ ਵਿੱਚ ਬਣੀ ਹੋਈ ਹੈ, ਜਿਹੜਾ ਇਹ ਏਜੰਡਾ ਲਾਗੂ ਕੀਤਾ ਜਾ ਰਿਹਾ, ਇਹਦਾ ਸਿੱਖਾਂ ਦੇ ਨਾਲ ਬੜਾ ਗੂੜਾ ਸੰਬੰਧ ਹੈ। ਸਿੱਖਾਂ ਨੂੰ ਨਿਸ਼ਾਨਾ ਪਹਿਲਾਂ ਬਣਾਇਆ ਜਾ ਚੁੱਕਿਆ, ਇਸ ਵਕਤ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਦੁਬਾਰਾ ਫਿਰ ਜਿਹੜੀ ਵਾਰੀ ਹੈ ਉਹ ਸਿੱਖਾਂ ਦੀ ਆਉਣੀ ਆ। ਸੋ ਗਵਰਨਮੈਂਟ ਦਾ ਪਰਸਪੈਕਟਿਵ ਇਹਦੇ ਤੇ ਅੱਜ ਇਸ ਸਾਰੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਗੁਰਪ੍ਰੀਤ ਸਿੰਘ ਸਹੋਤਾ ਸਰੀ ਤੋਂ, ਜਿਹੜੇ ਕਿ ਚੜ੍ਹਦੀ ਕਲਾ ਨਿਊਜ਼ਪੇਪਰ ਦੇ ਮੁੱਖ ਸੰਪਾਦਕ ਨੇ, ਐਡੀਟਰ ਨੇ, ਉਹ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਹੋਤਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਮੂਹ ਦਰਸ਼ਕਾਂ ਨੂੰ ਜੀ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹੋਤਾ ਸਾਹਿਬ, ਸ਼ੁਰੂਆਤ ਕਰੀਏ। ਜਿਹੜਾ ਇਹ ਸਾਰਾ ਪਾਰਟ ਹੈਗਾ, ਇਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਖਾਸ ਤੌਰ ਤੇ ਹੁਣ ਜਦੋਂ ਪ੍ਰੋਟੈਸਟ ਵਾਇਲੈਂਟ ਹੋ ਰਹੇ ਆ, ਮੌਤਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਆ ਰਹੀਆਂ ਨੇ, ਤੇ ਸਰਕਾਰ ਵੀ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਇਸ ਤੇ ਜਿਹੜੀ ਆਪਣੀ ਪੋਜੀਸ਼ਨ ਹੈਗੀ ਆ ਉਹਨਾਂ ਨੇ ਟੋਨ ਡਾਊਨ ਕੀਤੀ ਹੈ। ਅਮਿਤ ਸ਼ਾਹ ਦਾ ਟਵੀਟ ਕਿ ਅਸੀਂ ਇਹ ਜਿਹੜਾ NRC ਹੈ ਸਾਰੇ ਦੇਸ਼ ਭਰ ਦੇ ਵਿੱਚ ਲਾਗੂ ਕਰਾਂਗੇ, ਉਹ ਟਵਿੱਟਰ ਤੋਂ ਵੀ ਉਹਨਾਂ ਨੇ ਡਿਲੀਟ ਕਰ ਦਿੱਤਾ ਆ। ਸਟੈਂਡ ਉਹਨਾਂ ਦਾ ਇਹੀ ਹੈ, ਪਰ ਰਵੱਈਆ ਇਸ ਵਕਤ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਨਰਮ ਰੁਖ ਅਖਤਿਆਰ ਕੀਤਾ ਲੱਗਦਾ ਸਰਕਾਰ ਨੇ। ਕਿਵੇਂ ਐਨਾਲਾਈਜ਼ ਕਰਦੇ ਹੋ ਜਿਹੜੀ ਹੁਣ ਦੀ ਸਿਚੁਏਸ਼ਨ ਹੈ? ਦੇਖੋ, ਪਿਛਲੇ ਕੁਝ ਦਿਨਾਂ ਤੋਂ ਪੂਰੇ ਭਾਰਤ ਦੇ ਵਿੱਚ ਜਿਹੜਾ ਆ ਇਸ ਬਿੱਲ ਨੂੰ ਲੈ ਕੇ ਜਿਹੜਾ ਬਵਾਲ ਹੋਇਆ, ਜਿਹੜਾ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ NRC ਜੀ, ਰਾਸ਼ਟਰੀ ਨਾਗਰਿਕਤਾ ਬਹੀ ਖਾਤਾ, ਤੇ ਉਸ ਤੋਂ ਬਾਅਦ ਦੇ ਵਿੱਚ CAA ਸਿਟੀਜ਼ਨ ਅਮੈਂਡਮੈਂਟ ਐਕਟ, ਜਿਹਨੂੰ ਕਿ ਨਾਗਰਿਕਤਾ ਸੋਧ ਬਿੱਲ ਕਿਹਾ ਗਿਆ। ਤੋਂ ਅਸੀਂ ਇਹਦੇ ਵਿੱਚ ਦੋ ਰਾਵਾਂ ਨਹੀਂ ਹੈਗੀਆਂ। ਕੋਈ ਕਿ ਸਿੱਧਮ ਸਿੱਧਾ ਜਿਹੜਾ ਹੈਗਾ ਆ ਭਾਰਤੀ ਮੁਸਲਮਾਨਾਂ ਨੂੰ, ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਜਿਹੜੀ ਕਾਰਵਾਈ ਸੀ ਪਿਛਲੇ ਤਕਰੀਬਨ ਤੁਸੀਂ ਦੇਖ ਲਓ ਕਿ 3 ਮਹੀਨਿਆਂ ਤੋਂ ਕਸ਼ਮੀਰ ਦੇ ਵਿੱਚ ਜਿਹੜਾ ਧੱਕਾ ਕੀਤਾ ਗਿਆ, ਜ਼ੁਲਮ ਕੀਤਾ ਗਿਆ, ਉਸ ਦੇ ਖਿਲਾਫ ਜਿਸ ਪੱਧਰ ਤੇ ਲੋਕਾਂ ਨੂੰ ਉੱਠਣਾ ਚਾਹੀਦਾ ਸੀਗਾ ਭਾਰਤ ਦੇ ਵਿੱਚ, ਉਸ ਪੱਧਰ ਤੇ ਨਹੀਂ ਉੱਠੇ ਜੀ। ਤੇ ਉਹੀ ਲੋਕ ਜਿਹੜੇ ਹੁਣ ਦੁਬਾਰਾ ਜਿਹੜੇ ਨਿਸ਼ਾਨਾ ਬਣਾਏ ਜਾਣ, ਜਦੋਂ ਪੂਰੇ ਭਾਰਤ ਉਹੀ ਮਾਪਦੰਡ ਬਣਾਏ ਗਏ ਮੋਦੀ ਵੱਲੋਂ, ਅਮਿਤ ਸ਼ਾਹ ਵੱਲੋਂ, ਅਮਿਤ ਸਰਕਾਰ ਵੱਲੋਂ, ਤੇ ਹੁਣ ਉਹ ਲੋਕ ਜਿਹੜੇ ਆ ਬਾਹਰ ਸੜਕਾਂ ਤੇ ਆਏ ਆ, ਮੁਜ਼ਾਹਰੇ ਕਰ ਰਹੇ ਆ। ਤੇ ਹੁਣ ਬੇਸ਼ੱਕ ਭਾਰਤ ਸਰਕਾਰ ਜਿਹੜੀ ਆ ਤੇ ਬਹੁਤ ਬਦਨਾਮੀ ਹੋ ਰਹੀ ਹੈ। ਵੱਡੇ ਮੁਲਕਾਂ ਦੀਆਂ ਅਖਬਾਰਾਂ ਤਾਂ ਜਰਮਨ ਦੀਆਂ ਨੇ ਜਾਂ ਅਮਰੀਕਾ ਦੀਆਂ ਨੇ, ਉਹਨਾਂ ਦੇ ਵਿੱਚ ਇਹ ਜਿਹੜੇ ਵੱਡੇ ਵੱਡੇ ਮੁਲਕਾਂ ਦੇ ਲੀਡਰ ਹੈਗੇ ਉਹ ਗੱਲਾਂ ਕਰ ਰਹੇ ਆ, ਉਹਦੇ ਪ੍ਰਤੀ ਝੁਕਣ ਦਾ ਪ੍ਰਭਾਵ ਦੇ ਰਹੇ ਹੋ ਸਕਦੇ ਆ। ਪਰ ਝੁਕਣ ਵਾਲੀ ਗੱਲ ਜਿਹੜੀ ਹੈ ਮੈਨੂੰ ਨਹੀਂ ਕਿਤੇ ਵੀ ਜਾਪਦੀ ਜੀ। ਹੋ ਸਕਦਾ ਕਿ ਉਨੀ ਉਹ ਜਾਤੀ ਮਾਰ ਕੇ ਐਕਟ ਲਾਗੂ ਕਰਨ ਦੀ ਗੱਲ ਜਿਹੜੀ ਪਹਿਲਾਂ ਕਰਦੇ ਸੀ ਉਹ ਨਾ ਕਰਨ, ਤੇ ਉਹ ਚੁੱਪ ਚਪੀਤੇ ਜਿਹੜਾ ਕਰਨ ਦੀ ਕੋਸ਼ਿਸ਼ ਕਰਨਗੇ।
ਪਰ ਇਹ ਜਿਹੜੀ ਗੱਲ ਹੈਗੀ ਆ ਕਿ ਉਹਨਾਂ ਦਾ ਇੱਕ ਸੁਪਨਾ ਹੈਗਾ ਆ ਹਿੰਦੂ ਰਾਸ਼ਟਰ ਦਾ, ਬਹੁਤ ਕਲੀਅਰ ਹੈਗਾ ਆ। ਤੇ ਉਹਦੇ ਵਾਸਤੇ ਉਹ ਇਕੋਨਮੀ ਦੀ ਬਲੀ ਵੀ ਦੇ ਸਕਦੇ ਆ, ਉਹਦੇ ਵਾਸਤੇ ਉਹ ਸੰਵਿਧਾਨ ਦੀ ਬਲੀ ਵੀ ਦੇ ਸਕਦੇ ਆ, ਉਹਦੇ ਵਾਸਤੇ ਉਹ ਕਿਸੇ ਵੀ ਚੀਜ਼ ਦੀ ਜਿਹੜੀ ਆ ਬਲੀ ਦੇ ਸਕਦੇ ਆ। ਜਿਹੜੇ ਲੋਕ ਇਹ ਕਹਿ ਸਕਦੇ ਆ ਕਿ ਜੇਕਰ ਸਾਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਖਾਤਰ ਕੁਝ ਕਰੋੜ ਲੋਕ ਜਿਹੜੇ ਆ ਉਹ ਮਾਰਨੇ ਵੀ ਪੈ ਗਏ ਜਾਂ ਉਹ ਮਰ ਗਏ, ਪਰ ਸਾਡਾ ਹਿੰਦੂ ਰਾਸ਼ਟਰ ਦਾ ਜਿਹੜਾ ਸੁਪਨਾ ਆ ਉਹ ਜ਼ਰੂਰ ਪੂਰਾ ਹੋਣਾ ਚਾਹੀਦਾ ਆ। ਸੋ ਮੈਨੂੰ ਲੱਗਦਾ ਕਿ ਉਹ ਕੁਝ ਝੁਕਣਗੇ ਵੀ ਇਸ ਗੱਲ ਤੋਂ। ਸੋ ਇਹ ਗੱਲ ਪੱਕੀ ਤੁਸੀਂ ਸਮਝਦੇ ਹੋ ਵੀ ਜਿਹੜੀ ਸਰਕਾਰ ਦੀ ਸਿਚੁਏਸ਼ਨ ਇਸ ਵਕਤ ਹੈਗੀ ਹੈ ਜਾਂ ਜਿਹੜਾ ਉਹਨਾਂ ਦਾ ਸਟੈਂਡ ਹੈ ਉਹ ਉਹਦੇ ਤੋਂ ਪਿੱਛੇ ਨਹੀਂ ਹਟਣਗੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਜੇ ਇਹਨੂੰ ਇਸੇ ਸਾਰੇ ਪਾਰਟ ਨੂੰ, ਜਿਵੇਂ ਤੁਸੀਂ ਕਸ਼ਮੀਰ ਦਾ ਜ਼ਿਕਰ ਕੀਤਾ ਵੀ ਜਿਹੜੀ ਪਹਿਲੀ ਅਸੀਂ ਜੇ ਇਹਦੇ ਤੋਂ ਪਿੱਛੇ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ, ਜੇ ਲੜੀਵਾਰ ਦੇਖਣੀ ਹੋਵੇ ਤਾਂ ਕਸ਼ਮੀਰ ਦੇ ਵਿੱਚ ਧਾਰਾ 370 ਜਿਹੜੀ ਹੈ ਉਹ ਹਟਾਈ ਗਈ ਹੈ। ਉਦੋਂ ਕਸ਼ਮੀਰ ਜਿੱਥੇ ਉਦੋਂ ਦਾ ਜਲ ਰਿਹਾ ਹੈ, ਕਸ਼ਮੀਰ ਦੇ ਵਿੱਚ ਜਿਹੜਾ ਸ਼ਟਡਾਊਨ ਹੈ ਕੰਪਲੀਟ, ਇੰਟਰਨੈਟ ਸਰਵਿਸਿਜ਼ ਬੰਦ, ਭਾਰਤ ਉਹ ਮੁਲਕ ਬਣ ਚੁੱਕਿਆ ਦੁਨੀਆ ਭਰ ਦੇ ਵਿੱਚ ਇਕੱਲਾ ਮੁਲਕ ਹੈ ਜਿੱਥੇ ਇੰਨੇ ਲੰਬੇ ਸਮੇਂ ਤੱਕ ਜਿਹੜਾ ਇੰਟਰਨੈਟ ਹੈਗਾ ਉਹ ਬੰਦ ਕੀਤਾ ਗਿਆ। ਉਹ ਭਾਰਤ ਉਸ ਕੈਟਾਗਰੀ ਦੇ ਵਿੱਚ ਸ਼ਾਮਲ ਹੋ ਗਿਆ। ਤੇ ਪ੍ਰੋਟੈਸਟ ਦੇ ਵਿੱਚ ਸਿਰਫ ਇੱਕ ਪੰਜਾਬ ਸੀ, ਭਾਵੇਂ ਉਹ ਡਾਇਸਪੋਰਾ ਦੇ ਵਿੱਚ ਹੋਵੇ ਜਾਂ ਉੱਥੋਂ ਦੇ ਪੰਜਾਬ ਦੇ ਲੋਕ ਹੋਣ ਜਿਨ੍ਹਾਂ ਨੇ ਕਸ਼ਮੀਰ ਦਾ ਜਿਹੜਾ ਇਹ ਕਦਮ ਚੁੱਕਿਆ ਗਿਆ ਸੀ ਭਾਰਤ ਸਰਕਾਰ ਵੱਲੋਂ ਉਹਦਾ ਵਿਰੋਧ ਕੀਤਾ ਸੀ। ਬਾਕੀ ਸਾਰਾ ਜਿਹੜਾ ਭਾਰਤ ਸੀ ਉਹ ਕਿਤੇ ਨਾ ਕਿਤੇ ਕੰਪਲੀਟਲੀ ਹਾਂ ਦੇ ਵਿੱਚ ਹਾਂ ਮਿਲਾਉਂਦਾ ਨਜ਼ਰ ਆਇਆ ਸੀ। ਸੋ ਇਹ ਜਿਹੜੇ ਮਾਨਸਿਕਤਾ ਦੀ ਜੇ ਗੱਲ ਕਰਨੀ ਹੋਵੇ, ਕਿਵੇਂ ਦੇਖਦੇ ਹੋ ਵੀ ਲੋਕਾਂ ਦੀ ਜਿਹੜੀ ਮਾਨਸਿਕਤਾ ਹੈਗੀ ਹੈ ਖਾਸ ਤੌਰ ਤੇ ਮੈਜੋਰਿਟੀ ਕਮਿਊਨਿਟੀ ਦੀ ਭਾਰਤ ਦੇ ਵਿੱਚ, ਉਹਦੇ ਕੀ ਇਹ ਦੋਹਰੇ ਲੈਂਸ ਕਹਿ ਲਈਏ ਵੀ ਦੋ ਤਰੀਕਿਆਂ ਦੇ ਨਾਲ ਕਾਨੂੰਨ ਦੇ ਵੀ ਜਿਹੜੇ ਕਾਨੂੰਨ ਸੰਵਿਧਾਨ ਨੂੰ ਵੀ ਦੇਖਣ ਦਾ ਜਿਹੜਾ ਉਹਨਾਂ ਦਾ ਨਜ਼ਰੀਆ ਹੈ ਉਹ ਮਾਈਨੋਰਿਟੀਜ਼ ਦੇ ਲਈ, ਕਸ਼ਮੀਰ ਦੇ ਲਈ, ਪੰਜਾਬ ਦੇ ਲਈ ਡਿਫਰੈਂਟ ਹੁੰਦਾ, ਤੇ ਜਦੋਂ ਗੱਲ ਆਪਣੇ ਤੇ ਆਉਂਦੀ ਹੈ ਜਾਂ ਓਵਰਆਲ ਸਾਰੇ ਭਾਰਤ ਨੂੰ ਕੋਈ ਗੱਲ ਇਫੈਕਟ ਕਰ ਰਹੀ ਹੈ ਤੇ ਉਦੋਂ ਡਿਫਰੈਂਟ ਹੁੰਦਾ? ਤੁਸੀਂ ਮੇਰੇ ਵਿੱਚ ਦੋ ਗੱਲਾਂ ਕਹਿਣੀਆਂ ਚਾਹੁੰਦਾ ਜੀ। ਗੱਲ, ਤੁਹਾਡਾ ਸਵਾਲ ਬਹੁਤ ਵੱਡਾ ਤੇ ਮੈਂ ਕੋਸ਼ਿਸ਼ ਕਰਦਾ ਬਸ ਜਵਾਬ ਦੇਣ ਦੀ ਵੀ ਉਸ ਹਿਸਾਬ ਦੇ ਨਾਲ ਜੀ। ਪਹਿਲੀ ਗੱਲ ਤਾਂ ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਹਟਾਈ ਗਈ ਹੈ, ਜਿਹੜਾ ਲੋਕਾਂ ਨੇ ਭੰਗੜੇ ਪਾਏ ਸੀਗੇ ਕਿ ਅਸੀਂ ਹੁਣ ਕਸ਼ਮੀਰ ਦੇ ਵਿੱਚ ਜਾ ਕੇ ਵਿਆਹ ਕਰਾਵਾਂਗੇ, ਕਸ਼ਮੀਰੀ ਕੁੜੀਆਂ ਦੇ ਨਾਲ ਉਹਨਾਂ ਨੂੰ ਇੱਥੇ ਲੈ ਕੇ ਆਵਾਂਗੇ। ਸੋ ਉਹ ਜਿਹੜੇ ਸੋਚ ਹੈਗੀ ਆ ਉਹ ਖੁੱਲ ਕੇ ਸਾਹਮਣੇ ਆਈ ਸੀਗੀ, ਤੇ ਉਸ ਸੋਚ ਵਾਲੇ ਹੋਰ ਬਹੁਤ ਸਾਰੇ ਲੋਕ ਆ ਜਿਹੜੇ ਚੁੱਪ ਬੈਠੇ ਆ, ਜਿਨ੍ਹਾਂ ਦੀ ਬਹੁਤ ਗਿਣਤੀ ਆ ਬੋਲਦੇ ਨਹੀਂ ਹੈਗੇ। ਜਿਹੜੇ ਤੁਹਾਨੂੰ ਹੁਣ ਵਿਰੋਧ ਕਰਦੇ ਦਿਸ ਰਹੇ ਆ ਜਾਂ ਜਿਹੜੇ ਲੋਕ ਬਾਹਰ ਆਏ ਆ, ਇਹਨਾਂ ਵਿੱਚੋਂ ਬਹੁਤੇ ਲੋਕ ਉਹ ਨੇ ਜਿਹੜੇ ਕਿ ਆਪਣੇ ਆਪ ਨੂੰ ਜ਼ਿਆਦਾ ਸੈਕੂਲਰ ਕਹਾਉਂਦੇ ਨੇ ਜਾਂ ਖੱਬੇ ਪੱਖੀ ਧਿਰਾਂ ਦੇ ਨਾਲ ਜੁੜੇ ਹੋਏ ਆ, ਤੇ ਜਾਂ ਜਿਹੜੇ ਵਿਦਿਆਰਥੀ ਆ, ਪੜ੍ਹੇ ਲਿਖੇ ਆ, ਦਲਿਤ ਸਮਾਜ ਦੇ ਵਿੱਚੋਂ ਆ, ਜਿਹੜੇ ਕਿ ਸਮਝਦੇ ਇਸ ਗੱਲ ਨੂੰ ਕਿ ਇਹ ਜਿਹੜਾ ਆ ਫਾਹਾ ਕੱਲ ਨੂੰ ਸਾਡੇ ਗੱਲ ਦੇ ਵਿੱਚ ਵੀ ਪਾਇਆ ਜਾਣਾ। ਪਰ ਜਿਹੜੀ ਮੈਜੋਰਿਟੀ ਹੈਗੀ ਆ, ਜਿਹੜੀ ਕਿ ਮੋਦੀ ਦਾ ਵੋਟ ਬੈਂਕ ਹੈਗੀ ਆ, ਭਾਜਪਾ ਦਾ ਵੋਟ ਬੈਂਕ ਹੈਗੀ ਆ, ਤੁਸੀਂ ਉਹਨਾਂ ਨਾਲ ਕਿਤੇ ਗੱਲ ਕਰਕੇ ਦੇਖ ਲਿਓ, ਚਾਹੇ ਭਾਰਤ ਦੇ ਬੈਠੇ ਆ ਚਾਹੇ ਬਾਹਰ ਬੈਠੇ ਆ, ਉਹਨਾਂ ਦੇ ਵਿੱਚੋਂ ਕੋਈ ਵੀ ਮੋਦੀ ਨੂੰ ਜਾਂ ਅਮਿਤ ਸ਼ਾਹ ਨੂੰ ਇਸ ਗੱਲ ਕਰਕੇ ਮਾੜਾ ਕਹਿਣ ਦੇ ਵਾਸਤੇ ਰਾਜ਼ੀ। ਇੱਕ ਬਹੁਤ ਛੋਟੀ ਮੈਜੋਰਿਟੀ ਹੋ ਸਕਦੀ ਆ, ਮਿਨੋਰਿਟੀ ਹੋ ਸਕਦੀ ਆ, ਜਿਹੜੀ ਇਹ ਗੱਲ ਦੇ ਵਾਸਤੇ ਕਹਿ ਰਹੀ ਹੋਵੇ ਕਿ ਨਹੀਂ ਇਹ ਗੱਲ ਜਿਹੜੀ ਉਹ ਸਹੀ ਨਹੀਂ ਕੀਤੀ ਹੈਗੀ। ਅਦਰਵਾਈਜ਼ ਪੰਜਾਬ ਸਾਰਿਆਂ ਦੀ ਜਿਹੜੀ ਸਹਿਮਤੀ ਹੈਗੀ। ਦੂਜੀ ਗੱਲ ਜਿਹੜੀ ਇਹ ਹੈ ਕਿ ਪੰਜਾਬ ਦੇ ਵਿੱਚ ਅਸੀਂ ਇਸ ਤੋਂ ਵੱਡੇ ਵੱਡੇ ਕਹਾਣ ਜਿਹੜੇ ਆ ਦੇਖ ਚੁੱਕੇ ਹਾਂ ਜੀ। ਅੱਜ ਮੈਨੂੰ ਹੈਰਾਨੀ ਹੁੰਦੀ ਹੈ ਜਦੋਂ ਮੈਂ ਟਵਿੱਟਰ ਦੇ ਉੱਤੇ ਦੇਖਦਾ ਕਈ ਵਾਰੀ ਫਿਲਮੀ ਹਸਤੀਆਂ ਦੀਆਂ ਗੱਲਾਂ ਜਾਂ ਜਿਹੜੇ ਕਾਮਰੇਡ ਲੇਖਕ ਆ ਉਹਨਾਂ ਦੀਆਂ ਗੱਲਾਂ ਕਿ ਮੁਲਕ ਤਬਾਹ ਹੋ ਚੱਲਿਆ, ਸੰਤਲ ਦਾ ਮੁਲਕ ਛੱਡਣਾ ਪਿਆ। ਪਰ ਇਹ ਸਾਰੇ ਲੋਕ ਉਦੋਂ ਸਰਕਾਰ ਦੇ ਨਾਲ ਬਦਲਗੀਰ ਸੀਗੇ ਜਦੋਂ ਇਦੋਂ ਵੀ ਵੱਧ ਘਾਣ ਜਿਹੜਾ ਪੰਜਾਬ ਦੇ ਵਿੱਚ ਸਿੱਖ ਨੌਜਵਾਨ ਦਾ ਕੀਤਾ ਜਾ ਰਿਹਾ ਸੀਗਾ। ਜੇ ਇਹ ਕਦੇ ਉਹ ਬੋਲੇ ਹੁੰਦੇ ਤਾਂ ਸ਼ਾਇਦ ਅੱਜ ਤੱਕ ਇੱਥੇ ਨੌਬਤ ਨਾ ਆਉਂਦੀ। ਜੇ 1984 ਬਾਰੇ ਖੁੱਲ ਕੇ ਬੋਲੇ ਹੁੰਦੇ 2002 ਨਾ ਹੁੰਦਾ। ਜੇ 2002 ਦੇ ਵਿੱਚ ਖੁੱਲ ਕੇ ਬੋਲੇ ਹੁੰਦੇ ਤਾਂ ਸਾਈ ਮਿਸ਼ਨਰੀ ਜਿਹੜਾ ਆ ਗ੍ਰੈਹਮ ਸਟੇਨ, ਉਹਨੂੰ ਬੱਚਿਆਂ ਨੂੰ ਇਹਦਾ ਨਾਂ ਸਾੜਿਆ ਜਾਂਦਾ ਉੜੀਸਾ ਦੇ ਵਿੱਚ। ਜੇ ਉਦੋਂ ਖੁੱਲ ਕੇ ਬੋਲੇ ਹੁੰਦੇ ਤਾਂ ਮੋਦੀ ਹੁਣੀ ਸੱਤਾ ਵਿੱਚ ਨਾ ਹੁੰਦੇ। ਇਹ ਸਾਰੇ ਚੁੱਪ ਦੇ ਹੀ ਲੱਛਣ ਨੇ। ਸੋ ਜਿਹੜੀ ਚੁੱਪ ਹੈਗੀ ਆ ਹੁਣ ਕੋਈ ਖੁੱਲ ਕੇ ਬਾਹਰ ਜਿਹੜੀ ਆਈ ਆ, ਤੁਸੀਂ ਦੇਖੋ ਕਿ ਹੁਣ ਪ੍ਰਿਯੰਕਾ ਚੋਪੜਾ ਵਰਗੀਆਂ ਜਿਹੜੀਆਂ ਫਿਲਮ ਅਭਿਨੇਤਰੀਆਂ ਉਹਨਾਂ ਨੂੰ ਹੁਣ ਖੌਫ ਲੱਗ ਰਿਹਾ ਭਾਰਤ ਵਿੱਚ ਰਹਿਣ ਦੇ ਬਾਰੇ, ਉਹਨਾਂ ਨੂੰ ਬਹੁਤ ਚਿੰਤਾ ਹੋ ਰਹੀ ਆ। ਪਰ ਇਹ ਉਹੀ ਅਭਿਨੇਤਰੀ ਆ ਜਿਹੜੀ ਕਿ KPS ਗਿੱਲ ਜਿਹਨੇ ਕਿ ਪੰਜਾਬ ਦੇ ਵਿੱਚ ਬੱਚੇ ਕੋਲ ਮਾਰੇ, ਉਹਨੂੰ ਸੁਪਰ ਕੌਪ ਦੱਸਦੀ ਸੀ ਤੇ ਉਹਦੀ ਸ਼ਲਾਘਾ ਕਰਦੀ ਸੀ। ਸੋ ਹੁਣ ਵੀ ਇਹ ਮੈਨੂੰ ਇੱਕ ਮਹਿਜ਼ ਡਰਾਮੇ ਤੋਂ ਵੱਧ ਕੁਛ ਨਹੀਂ ਲੱਗ ਰਿਹਾ। ਕੁਝ ਲੋਕਾਂ ਨੂੰ ਬੋਲਣਾ ਪੈ ਰਿਹਾ ਆ ਕਿ ਲੋਕ ਕੀ ਕਹਿਣਗੇ, ਜਾਂ ਜਿਹੜੀ ਜਿੱਥੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਚੱਲਦੇ ਆ ਜਾਂ ਹੋਰ ਲੋਕ ਨੂੰ ਜਾਣਦੇ ਆ ਵਰਲਡ ਵਾਈਡ ਨੂੰ, ਜਾਂ ਟੈਕਸ ਹੈਗਾ ਉਹਨੂੰ ਕੀ ਫਰਕ ਪਊਗਾ। ਪਰ ਖੁੱਲ ਕੇ ਜਿਹੜੀ ਗੱਲ ਹੈਗੀ ਆ ਉਹ ਹੱਲੇ ਵੀ ਸਿਰਫ ਜਿਹੜੇ ਆ ਉਹ ਕਾਲਜਾਂ ਦੇ ਉਹ ਵਿਦਿਆਰਥੀ ਕਰ ਰਹੇ ਆ ਜਿਹੜੇ ਕਿਤੇ ਨਾ ਕਿਤੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਦਲਿਤ ਸਮਾਜ ਦੇ ਨਾਲ ਸੰਬੰਧਿਤ ਹੈਗੇ ਆ, ਜਾਂ ਜਿਹੜੇ ਕਿ
ਖੱਬੇ ਪੱਖੀ ਧਿਰਾਂ ਦੇ ਜਿਹੜੇ ਚੰਗੇ ਲੋਕ ਹੈਗੇ ਆ, ਜਿਹੜੇ ਕਿ ਸਮਝਦੇ ਆ ਸਮੱਸਿਆ ਨੂੰ। ਜੀ ਬਾਕੀ ਜਿਹੜਾ ਬਹੁਤ ਗਿਣਤੀ ਭਾਰਤ ਹੈਗਾ ਆ, ਉਹ ਹੱਲੇ ਵੀ ਉਹਨਾਂ ਨੂੰ ਕੋਈ ਇਸ ਵੱਡੀ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਜਿੱਥੇ 130-35 ਕਰੋੜ ਦੀ ਵਸੋਂ ਹੋਵੇ, ਉਹਦੇ ਵਿੱਚ ਉਹਨਾਂ ਨੂੰ ਲੱਗਦਾ ਕਿ 20 ਕਰੋੜ ਦਾ ਖਾਤਮਾ ਵੀ ਕਰਨਾ ਪੈ ਗਿਆ ਜਾਂ ਇੱਧਰ ਉੱਧਰ ਵੀ ਕਰਨਾ ਪੈ ਗਿਆ, ਤਾਂ ਉਹ ਇਸ ਨੂੰ ਕੋਈ ਵੱਡੀ ਗੱਲ ਲਈ ਘਾਟਾ ਨਹੀਂ ਸਮਝਦੇ। ਤੇ ਦੂਜੀ ਗੱਲ, ਜਿਹੜੀ ਗੇਮ ਇਕੱਲੀ ਏਡੀ ਛੋਟੀ ਨਹੀਂ ਹੈਗੀ, ਇੰਟਰਨੈਸ਼ਨਲ ਗੇਮ ਲੱਗਦੀ ਆ। ਹੋ ਸਕਦਾ ਮੈਂ ਗਲਤ ਹੋਵਾਂ, ਮੇਰੀ ਆਪਣੀ ਧਾਰਨਾ ਆ, ਪਰ ਮੇਰਾ ਇਹ ਪੱਕਾ ਯਕੀਨ ਹੈਗਾ ਕਿ ਕਸ਼ਮੀਰ ਦੇ ਵਿੱਚ ਜੋ ਕੁਛ ਵੀ ਕੀਤਾ ਗਿਆ, ਉਹ ਪਾਕਿਸਤਾਨ ਦੀ ਰਜ਼ਾਮੰਦੀ ਦੇ ਨਾਲ ਕੀਤਾ ਗਿਆ ਹੈਗਾ ਜੀ। ਪਾਕਿਸਤਾਨ ਵੱਲੋਂ ਜਿਸ ਤਰੀਕੇ ਦੇ ਨਾਲ ਕਸ਼ਮੀਰ ਦੇ ਬਾਰੇ ਬੋਲਿਆ ਨਹੀਂ ਗਿਆ, ਕੋਈ ਐਕਸ਼ਨ ਨਹੀਂ ਕੀਤਾ ਗਿਆ, ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀਆਂ ਕਾਰਵਾਈਆਂ ਕੀਤੀਆਂ ਗਈਆਂ, ਉਹਦੇ ਤੋਂ ਇਹ ਗੱਲ ਕਲੀਅਰ ਹੁੰਦੀ ਹੈ ਕਿ ਕਸ਼ਮੀਰੀਆਂ ਨੂੰ ਪਾਕਿਸਤਾਨ ਨੇ ਉਹਨਾਂ ਦੇ ਹਾਲ ਦੇ ਉੱਤੇ ਛੱਡ ਦਿੱਤਾ ਹੈਗਾ। ਉਹਦੇ ਵਾਸਤੇ ਇੱਕ ਵੱਡਾ ਕਾਰਨ ਇਹ ਹੈਗਾ ਕਿ ਪਾਕਿਸਤਾਨ ਦੀ ਜਿਹੜੀ ਆਪਣੀ ਇਕਨੋਮਿਕ ਸਿਚੁਏਸ਼ਨ ਆ, ਉਹ ਬਹੁਤ ਮਾੜੀ ਹੋਈ ਆ ਜੀ। ਤੇ ਉਸਦੇ ਕਾਰਨ ਜਿਹੜਾ ਉਹ ਚੀਨ ਦੇ ਉੱਤੇ ਨਿਰਭਰ ਹੈਗਾ ਆ। ਤੇ ਚੀਨ ਜਿਹੜਾ ਹੈਗਾ ਆ, ਉਹ ਇਸ ਵੇਲੇ ਪੂਰੀ ਦੁਨੀਆ ਦੇ ਨਾਲ ਇਕਨੋਮਿਕ ਟ੍ਰੇਡ ਵਾਰ ਖੇਡ ਰਿਹਾ ਆ। ਤੇ ਉਹਨੇ ਇੰਨਾ ਕੁ ਪੈਸਾ ਜਿਹੜਾ ਆ ਚੀਨ ਨੇ ਲਾਇਆ ਹੋਇਆ, ਇੰਨਾ ਕੁ ਪੈਸਾ ਜਿਹੜਾ ਪੂਰੀ ਦੁਨੀਆ ਵਿੱਚ ਖਿਲਾਰਿਆ ਹੋਇਆ ਕਿ ਜੇ ਕੋਈ ਮਾੜੀ ਜਿਹੀ ਵੀ ਇਨਸਟੇਬਿਲਿਟੀ ਹੁੰਦੀ ਆ ਤਾਂ ਉਹਦਾ ਸਾਰਾ ਪੈਸਾ ਡੁੱਬਦਾ, ਚੀਨ ਦੀ ਜਿਹੜੀ ਗਰੋਥ ਰੁਕਦੀ ਆ ਤੇ ਚੀਨ ਦੀ ਇਕਨੋਮੀ ਡਿੱਗਦੀ ਆ, ਚੀਨ ਕਮਜ਼ੋਰ ਹੁੰਦਾ। ਉਹ ਇਸ ਕਰਕੇ ਚਾਹੁੰਦਾ ਨਹੀਂ ਹੈਗਾ ਕਿ ਉਸ ਖਿੱਤੇ ਦੇ ਵਿੱਚ ਕੁਝ ਵੀ ਹੋਵੇ। ਇਸ ਕਰਕੇ ਅਮਰੀਕਾ ਜਿਹੜਾ ਆ, ਉਹ ਪੂਰਾ ਫ੍ਰੀ ਹੈਂਡ ਦੇ ਰਿਹਾ ਇਸ ਵੇਲੇ ਇੰਡੀਆ ਨੂੰ। ਇੰਡੀਆ ਦੇ ਵਿੱਚ ਜੋ ਕੁਝ ਵੀ ਇਸ ਵੇਲੇ ਹੋ ਰਿਹਾ ਹੈ, ਚਾਹੇ ਕਸ਼ਮੀਰ ਦੇ ਵਿੱਚ ਧੱਕਾ ਕੀਤਾ ਗਿਆ ਆ, ਚਾਹੇ ਬਾਬਰੀ ਮਸਜਿਦ ਦਾ ਫੈਸਲਾ ਆਇਆ, ਚਾਹੇ ਆਹ ਰਾਸ਼ਟਰੀ ਨਾਗਰਿਕਤਾ ਦਾ ਬਈ ਖਾਤਾ ਬਣਾਇਆ ਗਿਆ ਜਾਂ ਸੋਧ ਬਿੱਲ ਲਿਆਂਦਾ ਗਿਆ ਕੌਮੀ ਨਾਗਰਿਕਤਾ, ਮੈਂ ਇਹ ਸਮਝਦਾ ਕਿ ਅਮਰੀਕਾ ਵੱਲੋਂ ਪਿੱਠ ਥੱਪੜੀ ਹੋਈ ਹੈ ਇੰਡੀਆ ਦੀ ਕਿ ਤੁਸੀਂ ਜੋ ਮਰਜ਼ੀ ਖੁੱਲ੍ਹ ਕੇ ਕਰ ਲਓ, ਪਰ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਆਪਣਾ ਮੋਢਾ ਦਿਓ ਚਾਈਨਾ ਦੇ ਅਗੇਂਸਟ ਵਰਤਣ ਲਈ। ਤੇ ਉਹ ਉੱਥੇ ਲੜਾਈ ਕਰਾਉਣੀ ਚਾਹੁੰਦੇ ਹੈਗੇ ਆ, ਜਿਸ ਦੇ ਨਾਲ ਉਹ ਜਿਹੜਾ ਖਿੱਤਾ ਹੈਗਾ ਸਾਊਥ ਏਸ਼ੀਆ ਦਾ, ਉਹ ਅਨਸਟੇਬਲ ਹੁੰਦਾ ਤੇ ਚਾਈਨਾ ਟ੍ਰੇਡ ਵਾਰ ਦੇ ਵਿੱਚ, ਜੰਗ ਦੇ ਵਿੱਚ ਉਲਝ ਕੇ ਜਿਹੜਾ ਆ ਹਾਰਦਾ ਆ। ਸੋ ਮੈਨੂੰ ਇਸ ਗੱਲ ਦੀ ਇਸ ਤਰ੍ਹਾਂ ਸਮਝ ਲੱਗਦੀ ਆ। ਮੈਨੂੰ ਕੁਝ ਦਿਨ ਹੋਇਆ, ਮੈਂ ਇੱਕ ਅਮਰੀਕਨ ਜਰਨੈਲ ਦੀ ਇੰਟਰਵਿਊ ਜਿਹੜੀ ਹੈਗੀ ਆ, ਉਹ ਇੱਕ ਚੈਨਲ ਦੇ ਨਾਲ ਦੇਖ ਰਿਹਾ ਸੀਗਾ। ਉਹਦੇ ਵਿੱਚ ਉਹਨੇ ਬੜੀ ਗੱਲ ਕਲੀਅਰਲੀ ਕਹੀ ਹੈ ਕਿ ਸਾਊਥ ਚਾਈਨਾ ਸੀ ਦੇ ਵਿੱਚ ਚਾਈਨਾ ਸਟਰੋਂਗ ਹੋ ਰਿਹਾ। 92 ਦੇ ਕਰੀਬ ਮੁਲਕਾਂ ਦੇ ਨਾਲ ਇਹਨਾਂ ਨੇ ਸੰਧੀਆਂ ਕਰਕੇ ਉਹਨਾਂ ਦੇ ਪੋਸਟ ਜਿਹੜੇ ਲੈ ਲਏ ਆ, ਸਿਲਕ ਰੂਟ ਦੀ ਸਾਰੀ ਜਿਹੜੀ ਆ ਵਧਾਈ ਜਾ ਰਹੀ ਆ। ਜੇ ਅਸੀਂ 5 ਸਾਲਾਂ ਦੇ ਵਿੱਚ ਚਾਈਨਾ ਦੇ ਉੱਤੇ ਅਟੈਕ ਨਾ ਕੀਤਾ ਤਾਂ ਜਿਹੜਾ ਚਾਈਨਾ ਇੰਨਾ ਤਕੜਾ ਹੋ ਜਾਊਗਾ ਕਿ ਉਹ ਮੁੜ ਕੇ ਸਾਨੂੰ ਜਿਹੜਾ ਆ ਤਬਾਹ ਬਰਬਾਦ ਕਰੂਗਾ ਟ੍ਰੇਡ ਵਾਰ ਦੇ ਰਾਹੀਂ। ਰਸ਼ੀਆ ਚਾਈਨਾ ਜਿਹੜੇ ਇੱਕ ਬਹੁਤ ਵੱਡੀ ਪਾਵਰ ਬਣ ਜਾਣਗੇ, ਉਹ ਅਮਰੀਕਨ ਡਾਲਰ ਨਹੀਂ ਵਰਤਣਗੇ। ਹੁਣ ਵੀ ਉਹਨਾਂ ਨੇ ਇੱਕ ਦੂਜੇ ਨੂੰ ਬਹੁਤ ਬਿਲੀਅਨ ਡਾਲਰ ਦੀਆਂ ਲਾਈਨ ਆਫ ਕ੍ਰੈਡਿਟ ਦੇ ਕੇ ਇੱਕ ਦੂਜੇ ਨੂੰ ਵਪਾਰ ਕਰ ਰਹੇ ਆ, ਜਿਹਦੇ ਚ ਅਮਰੀਕਨ ਡਾਲਰ ਦੀ ਵਰਤੋਂ ਨਹੀਂ ਹੋ ਰਹੀ। ਸੋ ਵੱਡੀਆਂ ਖੇਡਾਂ ਦੇ ਵਿੱਚ ਜਿਹੜਾ ਫ੍ਰੀ ਹੈਂਡ ਮਿਲਿਆ ਹੋਇਆ ਅਮਰੀਕਾ ਵੱਲੋਂ ਇੰਡੀਆ ਨੂੰ, ਇਹ ਉਹ ਹੱਲਾਸ਼ੇਰੀ ਆ ਜਿਹਦੇ ਕਰਕੇ ਜਿਹੜੇ ਮੋਦੀ ਸਰਕਾਰ ਬੜੀ ਖੁੱਲ੍ਹ ਕੇ ਦੇਖ ਲਓ ਵੀ ਉਹ ਖੇਡ ਰਹੀ ਆ। ਜਿਹੜਾ ਇੱਕ ਨਮੂਨਾ ਤੁਸੀਂ ਦੇਖ ਲਓ ਹੋਰ ਜਿਹੜਾ ਅੱਜ ਦੇਖਣ ਨੂੰ ਮਿਲਿਆ ਜੀ, ਭਾਰਤੀ ਜਿਹੜੇ ਵਿਦੇਸ਼ ਮੰਤਰੀ ਆ ਸੁਬਰਾਮਨੀਅਮ ਜੈ ਸ਼ੰਕਰ, ਉਹ ਅਮਰੀਕਾ ਆਏ ਹੋਏ ਆ ਉਹਨਾਂ, ਹਾਂਜੀ ਉਹਨਾਂ ਸੁਬਰਾਮਨੀਅਮ ਜੈ ਸ਼ੰਕਰ ਜਿਹੜੇ ਉਹ ਇੱਥੇ ਆਏ ਹੋਏ ਅਮਰੀਕਾ, ਉਹਨਾਂ ਨੇ ਮੀਟਿੰਗਸ ਕਰਨੀਆਂ ਹੈਗੀਆਂ ਇੱਥੇ ਕਈ, ਜਿਨ੍ਹਾਂ ਦੇ ਵਿੱਚ 2+2 ਮੀਟਿੰਗਸ ਵੀ ਹੈਗੀਆਂ ਆ ਅਮਰੀਕਨ ਡਿਫੈਂਸ ਮਿਨਿਸਟਰ ਦੇ ਨਾਲ ਤੇ ਨੀਤੀ ਘਾਰਿਆਂ ਦੇ ਨਾਲ। ਤੇ ਉਹਦੇ ਵਿੱਚ ਇੱਕ ਮੀਟਿੰਗ ਜਿਹੜੀ ਆ ਉਹ ਫੋਰਨ ਕਮੇਟੀ, ਜਿਹੜੀ ਕਾਂਗਰਸ ਦੀ ਫੋਰਨ ਕਮੇਟੀ ਆ, ਉਹਦੇ ਬਾਰੇ ਹੋਣੀ ਸੀ। ਤੇ ਉਸਦੇ ਵਿੱਚ ਜਿਹੜੀ ਪ੍ਰੇਮਲਾ ਜੈਪਾਲ ਇੱਕ ਭਾਰਤੀ ਮੂਲ ਦੀ ਹੀ ਔਰਤ ਆ, ਉਹਨੇ ਵੀ ਸ਼ਾਮਲ ਹੋਣਾ ਸੀ। ਪ੍ਰੇਮਲਾ ਜੈਪਾਲ ਡੈਮੋਕ੍ਰੈਟਿਕ ਕਾਂਗਰਸ ਵੂਮਨ ਆ, ਜਿਹਨੇ ਕਸ਼ਮੀਰ ਦੇ ਹੱਕਾਂ ਦੇ ਬਾਰੇ ਬੋਲਿਆ ਜੀ। ਹਾਂ ਬਿਲਕੁਲ। ਤੇ ਉਹਨੇ ਕਿਹਾ ਸੀਗਾ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮਤਾ ਵੀ ਜਿਹੜਾ ਲੈ ਕੇ ਆਉਣਾ ਆ, ਤੇ ਪਰ ਉਹ ਮਤਾ ਲਿਆਉਣ ਤੋਂ ਪਹਿਲਾਂ ਮੈਂ ਜੈ ਸ਼ੰਕਰ ਨੂੰ ਮਿਲਣਾ ਚਾਹੁੰਦੀ ਸੀਗੀ। ਸੋ ਅਮਰੀਕਾ ਦੇ ਉੱਤੇ ਇੰਨੀ ਘੁਰਕੀ ਦਿਖਾ ਦਿੱਤੀ ਇੰਡੀਆ ਨੇ ਕਿ ਉਹ ਕਹਿੰਦੇ ਵੀ ਜੇ ਪ੍ਰੇਮਲਾ ਜੈਪਾਲ ਦੇ ਉਸ ਮੀਟਿੰਗ ਦੇ ਵਿੱਚ ਹੋਣਾ ਤੇ ਅਸੀਂ ਫਿਰ ਇਹ ਮੀਟਿੰਗ ਨਹੀਂ ਕਰਨੀ ਹੈਗੀ। ਤੇ ਅਮਰੀਕਾ ਨੇ ਕਿਹਾ ਵੀ ਉਹਨਾਂ ਨੇ ਹਰ ਹਾਲ ਵਿੱਚ ਹੋਣਾ ਆ ਮੀਟਿੰਗ ਵਿੱਚ, ਤਾਂ ਭਾਰਤ ਨੇ ਮੀਟਿੰਗ ਟਕਰਾ ਦਿੱਤੀ। ਸੋ ਤੁਸੀਂ ਇੱਥੋਂ ਤੱਕ ਦੇਖ ਸਕਦੇ ਆ ਕਿ ਅਮਰੀਕਾ ਦੇ ਮੋਹਰੇ ਜਿਹੜਾ ਭਾਰਤ ਹੈਗਾ ਉਹ ਆਪਣੀ ਕਿੰਨੀ ਘੁਰਕੀ ਦਿਖਾ ਰਿਹਾ ਆ। ਉਹਦਾ ਕਾਰਨ ਇਹੀ ਹੈਗਾ ਕਿ ਕਿਤੇ ਨਾ ਕਿਤੇ ਜਿਹੜਾ ਆ ਭਾਰਤ ਦੀ ਲੋੜ ਆ ਅਮਰੀਕਾ ਨੂੰ ਚੀਨ ਨੂੰ ਅਨਸਟੇਬਲਾਈਜ਼ ਕਰਨ ਵਾਸਤੇ, ਤੇ ਨਾਲ ਹੀ ਨਾਲ ਅਫਗਾਨਿਸਤਾਨ ਦੇ ਵਿੱਚ ਜਿਹਦਾ ਫਾਇਦਾ ਚੁੱਕ ਕੇ ਉੱਥੇ ਆਹ ਸਾਰੀ ਜਿਹੜੀ ਹਿੰਸਾ ਜਿਹੜੀ ਆ ਉਹ ਵਰਤਾਈ ਜਾ ਰਹੀ ਆ। ਸੋ ਇਹਨੂੰ ਆਪਾਂ ਨੂੰ ਸੰਸਾਰਕ ਵਰਤਾਰੇ ਦੇ ਰੂਪ ਵਿੱਚ ਜਿਹੜੀ ਦੇਖਣ ਦੀ ਲੋੜ ਆ। ਸੋ ਮੈਨੂੰ ਲੱਗਦਾ ਨਹੀਂ ਕਿ ਜਿੰਨਾ ਚਿਰ ਕੋਈ ਬਹੁਤ ਵੱਡੀ ਸਿਵਲ ਵਾਰ ਟਾਈਪ ਜਿਹੜੀ ਆ ਕੋਈ ਚੀਜ਼ ਉੱਥੇ ਹੁੰਦੀ, ਉਹਨਾਂ ਚਿਰ ਇਹ ਜਿਹੜਾ ਹੋਣਾ ਆ। ਕਿਉਂਕਿ ਹੁਣ ਮੇਰੇ ਛੁੱਟੀਆਂ ਹੋ ਗਈਆਂ ਆ, ਯੂਨੀਵਰਸਿਟੀਆਂ ਜਿਹੜੀਆਂ ਆ ਉਹਨਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ, ਬੰਦ ਕਰ ਦਿੱਤੀਆਂ ਗਈਆਂ ਆ। ਕੁਝ ਦਿਨ ਦਾ ਰੌਲਾ ਆ,
ਉਸ ਤੋਂ ਬਾਅਦ ਹਮੇਸ਼ਾ ਵਾਂਗੂ ਭਾਰਤੀ ਪੋਲੀਟਿਕਸ ਦੇ ਵਿੱਚ ਕਿਸੇ ਨਾ ਕਿਸੇ ਲੀਡਰ ਨੂੰ ਮੂਹਰੇ ਲਾ ਕੇ, ਜਿਵੇਂ ਕਿ ਅੰਨਾ ਹਜ਼ਾਰੇ ਵਰਗੇ ਨੂੰ ਮੂਹਰੇ ਲਾ ਕੇ ਜਿਹੜੀ ਆ ਇਹ ਜਿਹੜਾ ਜਿੰਨ ਹੈਗਾ ਉਹਨੂੰ ਬੋਤਲ 'ਚ ਵਾਪਸ ਪਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਪਰ ਇਹ ਲੋਕਾਂ ਦੇ ਉੱਤੇ ਡਿਪੈਂਡ ਕਰਦਾ ਹੁਣ ਭਾਰਤੀਆਂ ਦੇ ਉੱਤੇ ਕਿ ਉਹ ਕਿੰਨਾ ਕੁ ਚੱਲਦੇ ਆ। ਖਾਸ ਕਰਕੇ ਉਹ ਲੋਕ ਜਿਹੜੇ ਆ ਦਲਿਤ ਹੈਗੇ ਆ, ਖੱਬੇ ਪੱਖੀ ਆ, ਸਿੱਖ ਧਿਰਾਂ ਹੈਗੀਆਂ ਆ, ਤੇ ਇਸੇ ਤਰ੍ਹਾਂ ਖੇਤਰੀ ਪਾਰਟੀਆਂ ਨਾਲ ਸੰਬੰਧਿਤ ਲੋਕ ਆ। ਪਰ ਖੇਤਰੀ ਪਾਰਟੀਆਂ ਦੇ ਨਾਲ ਸੰਬੰਧਿਤ ਜਿੰਨੇ ਵੀ ਲੀਡਰ ਹੈਗੇ ਆ, ਚਾਹੇ ਉਹ ਪੰਜਾਬ ਦੇ ਆ, ਚਾਹੇ ਸਾਊਥ ਦੇ ਆ, ਚਾਹੇ ਉਹ ਕਿਸੇ ਹੋਰ ਪਾਸੇ ਦੇ ਆ, ਉਹਨਾਂ ਨੇ ਇੰਨੇ ਘਪਲੇ ਕੀਤੇ ਹੋਏ ਆ, ਉਹਨਾਂ ਦੇ ਇੰਨੇ ਕੁ ਲੂਪ ਹੋਲ ਇਹਨਾਂ ਦੇ ਕੋਲ ਸੈਂਟਰਲ ਗਵਰਨਮੈਂਟ ਕੋਲ ਹੈਗੇ ਆ ਕਿ ਉਹਨਾਂ ਦੇ ਮੂਹਰੇ ਕੁਛ ਵੀ ਨਹੀਂ ਸਕਦੇ ਸੀਗੇ। ਇਸੇ ਕਰਕੇ ਜਿਹੜੀਆਂ ਖੇਤਰੀ ਪਾਰਟੀਆਂ ਆ ਉਹ ਇਸ ਮੁੱਦੇ ਦੇ ਉੱਤੇ ਵੀ ਇੰਨਾ ਖੁੱਲ੍ਹ ਕੇ ਨਹੀਂ ਬੋਲ ਰਹੀਆਂ ਜਿੰਨਾ ਉਹਨਾਂ ਨੂੰ ਬੋਲਣਾ ਚਾਹੀਦਾ। ਜੀ ਬਿਲਕੁਲ ਸਹੋਤਾ ਸਾਹਿਬ, ਜਿਵੇਂ ਤੁਸੀਂ ਇਹ ਗੱਲ ਜਿਹੜੀ ਕੀਤੀ ਹੈ, ਸਾਊਥ ਏਸ਼ੀਆ ਦੇ ਜੇ ਖਿੱਤੇ ਨੂੰ ਦੇਖਿਆ ਜਾਵੇ ਤਾਂ ਜਿਹੜੀ ਟ੍ਰੇਡ ਵਾਰ ਹੈਗੀ ਹੈ, ਚੀਨ ਦਾ ਉੱਥੇ ਸਟਰੋਂਗ ਹੋਣਾ ਤੇ ਫਿਰ ਪਾਕਿਸਤਾਨ ਦੇ ਨਾਲ ਸਾਂਝ, ਅਮਰੀਕਾ ਦੀ ਇੰਡੀਆ ਨੂੰ ਬੈਕਿੰਗ ਤੇ ਕਸ਼ਮੀਰ ਦਾ ਇਸ਼ੂ, ਇਹ ਸਾਰੇ ਦੇ ਵਿੱਚ ਸੈਂਟਰ ਦੇ ਵਿੱਚ ਹੈ। ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹ ਵੱਡੇ ਲੈਵਲ ਤੇ ਜਿਹੜੀ ਇੰਟਰਨੈਸ਼ਨਲ ਇਹਦੇ ਪ੍ਰਭਾਵ ਹੈਗੇ ਆ ਉਹ ਵੀ ਸਾਨੂੰ ਦੇਖਣੇ ਚਾਹੀਦੇ ਆ। ਤੇ ਇਸ ਸਾਰੇ ਸੰਦਰਭ ਦੇ ਵਿੱਚ ਗੱਲ ਕਰਦਿਆਂ ਇੱਕ ਸਵਾਲ ਉੱਠਦਾ ਵੀ ਜਿੱਥੇ ਅਸੀਂ ਸਾਡੀ ਪਾਪੂਲੇਸ਼ਨ ਇਸ ਸਾਰੇ ਪਾਰਟ ਦੇ ਵਿਚਾਲੇ ਹੈ, ਅਸੀਂ ਇੱਕ ਪਾਸੇ ਭਾਰਤ ਹੈ, ਪਾਕਿਸਤਾਨ ਹੈ ਤੇ ਉੱਪਰ ਜੇ ਨਾਰਥ ਦੇ ਵਿੱਚ ਦੇਖਣਾ ਹੋਵੇ ਤੇ ਚੀਨ ਹੈ, ਤਾਂ ਅਸੀਂ ਇੱਕ ਇਹੋ ਜਿਹੀ ਥਾਂ ਦੇ ਉੱਤੇ ਬੈਠੇ ਹਾਂ ਜਿੱਥੇ ਜੇ ਕੋਈ ਵਾਰ ਦੀ, ਜੰਗ ਦੀ ਸਿਚੁਏਸ਼ਨ ਬਣਦੀ ਹੈ ਤਾਂ ਵੀ ਅਸੀਂ ਵਿੱਚ ਫਸੇ ਹੋਏ ਹਾਂ। ਤੇ ਜੇ ਸੋਲਿਊਸ਼ਨ ਦੇ ਤੌਰ ਤੇ ਦੇਖਣਾ ਹੋਵੇ ਜਾਂ ਮਤਲਬ ਸਾਡਾ ਰੋਲ ਉਸ ਸਿਚੁਏਸ਼ਨ ਦੇ ਵਿੱਚ ਬੜਾ ਅਹਿਮ ਬਣ ਜਾਂਦਾ ਹੈ। ਸੋ ਸਾਡੇ ਪਰਸਪੈਕਟਿਵ ਤੋਂ ਜਾਂ ਸਾਡੇ ਨਜ਼ਰੀਏ ਤੋਂ ਇਹ ਜਿਹੜੀ ਸਿਚੁਏਸ਼ਨ ਹੈ, ਇਹਨੂੰ ਸਾਡਾ ਕੀ ਰੋਲ ਬਣਦਾ ਹੈ ਇਸ ਦੇ ਵਿੱਚ ਖੇਡਣ ਦੇ ਲਈ, ਜੇ ਅਸੀਂ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਦੇਖਣਾ ਹੋਵੇ, ਜਿਹੜੀ ਇਹ ਸਾਰੀ ਟ੍ਰੇਡ ਦੇ ਨਾਲ ਡਿਵੈਲਪਮੈਂਟ ਹੋ ਰਹੀ ਹੈ, ਟ੍ਰੇਡ ਦੇ ਨਾਲ ਲੱਗ ਕੇ ਜਾਂ ਅਦਰਵਾਈਜ਼ ਸਾਰਾ ਜਿਹੜਾ ਇਹ ਪਾਰਟ ਹੈ। ਮੇਰੀ ਸੋਚ ਹੈ ਜਾਂ ਮੇਰੀ ਧਾਰਨਾ ਆ, ਮੈਂ ਫਿਰ ਇੱਕ ਵਾਰੀ ਕਹਿਣਾ ਕਿ ਹੋ ਸਕਦਾ ਬਹੁਤ ਸਾਰੇ ਲੋਕ ਉਹਦੇ ਨਾਲ ਸਹਿਮਤ ਨਾ ਹੋਣ, ਮੈਂ ਗਲਤ ਹੋ ਸਕਦਾ, ਪਰ ਮੇਰੀ ਆਪਣੀ ਨਿੱਜੀ ਧਾਰਨਾ ਆ ਕਿ ਸਿੱਖਾਂ ਨੂੰ ਆਉਣ ਵਾਲੇ ਕੁਝ ਸਾਲ ਜਿਹੜੇ ਆ ਉਹ ਡਿਪਲੋਮੇਸੀ ਜਿਹੜੀ ਆ, ਕੂਟਨੀਤੀ ਵਰਤਣੀ ਪੈਣੀ ਆ। ਸ਼ਾਇਦ ਅਸੀਂ ਇੰਨੀ ਚੰਗੀ ਪੋਜੀਸ਼ਨ ਦੇ ਵਿੱਚ ਕਦੀ ਵੀ ਪਹਿਲਾਂ ਨਹੀਂ ਸੀਗੇ ਜਿੰਨੇ ਕੁ ਹੁਣ ਹੈਗੇ ਆ। ਜੇ ਜਹਾਜ਼ ਨੇ ਉਡਣਾ, ਜੇ ਬਾਜ਼ ਨੇ ਉਡਣਾ, ਜਿੰਨਾ ਚਿਰ ਮੂਹਰੇ ਤੇਜ਼ ਹਵਾ ਨਹੀਂ ਉੱਡਦੀ ਤੇ ਉਹ ਵਿੱਚ ਟਕਰਾਉਂਦਾ ਨਹੀਂ, ਉਹਨਾਂ ਚਿਰ ਉੱਡਦੇ ਨਹੀਂ ਹੈਗੇ। ਸੋ ਤੇਜ਼ ਹਵਾ ਜਿਹੜੀ ਆ ਉਹ ਚੱਲਣੀ ਆ, ਇਹ ਮੌਕੇ ਸਾਨੂੰ ਮਿਲਣੇ ਆ। ਜੇ ਸਾਡੇ ਕੋਲ ਕਾਬਲ ਲੀਡਰਸ਼ਿਪ ਹੋਈ ਤਾਂ ਅਸੀਂ ਬਹੁਤ ਤਰ੍ਹਾਂ ਦੇ ਜਿਹੜੇ ਆ ਉਹ ਮਸਲੇ ਜਿਹੜੇ ਆਪਣੇ ਉਹ ਹੱਲ ਕਰਵਾ ਸਕਦੇ ਆ। ਉਸ ਦੇ ਵਾਸਤੇ ਸਾਨੂੰ ਜਿਹੜੀ ਆ ਕਿਸੇ ਵੀ ਧਿਰ ਦੇ ਨਾਲ ਝੁਕਣ ਦੀ ਲੋੜ ਨਹੀਂ, ਕਿਸੇ ਵੀ ਧਿਰ ਦੇ ਮੂਹਰੇ ਸਾਨੂੰ ਇੱਕ ਪਾਸਾ ਲੈਣ ਦੀ ਲੋੜ ਨਹੀਂ, ਕਿਉਂਕਿ ਹੁਣ ਹਾਲਾਤ ਇਹੋ ਜਿਹੇ ਬਣੇ ਆ ਕਿ ਪਾਕਿਸਤਾਨ ਵੀ ਚਾਹੁੰਦਾ ਕਿ ਸਿੱਖ ਜਿਹੜੇ ਆ ਮੇਰੇ ਨਾਲ ਵੱਜਣ। ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਆ, ਹੋਰ ਸਾਰੀਆਂ ਗੱਲਾਂ ਆਪਾਂ ਨੂੰ ਦੇਖਣ ਯੋਗ ਆ। ਪਰ ਮੈਂ ਕਦੇ ਵੀ ਪਾਕਿਸਤਾਨ ਦੇ ਉੱਤੇ ਇਸ ਗੱਲੋਂ ਯਕੀਨ ਨਹੀਂ ਕਰਦਾ, ਕਿਉਂਕਿ ਹਰੇਕ ਨੂੰ ਆਪਣੇ ਹਿੱਤ ਪਿਆਰੇ ਹੁੰਦੇ ਆ। ਜਿੱਦਣ ਖਾੜਕੂ ਸੰਘਰਸ਼ ਪੂਰੇ ਜੋਬਨ ਦੇ ਉੱਤੇ ਸੀ ਤਾਂ ਬੇਨਜ਼ੀਰ ਭੁੱਟੋ ਨੇ ਸਾਡੇ ਸਿੱਖ ਖਾੜਕੂਆਂ ਦੀ ਜਾਣਕਾਰੀ ਜਿਹੜੀ ਆ ਉਹ ਭਾਰਤ ਨੂੰ ਦੇ ਕੇ ਉਹਨਾਂ ਨੂੰ ਸ਼ਹੀਦ ਕਰਵਾਇਆ। ਇਹ ਆਪਣੀ ਕਿਤਾਬ ਦੇ ਵਿੱਚ ਬਕਾਇਦਾ ਲਿਖ ਚੁੱਕੀ ਆ। ਤੇ ਇਸ ਕਰਕੇ ਜਦੋਂ ਵੀ ਹਰੇਕ ਮੁਲਕ ਨੂੰ ਆਪਣੇ ਹਿੱਤ ਪਿਆਰੇ ਆ, ਭਾਰਤ ਨੂੰ ਆਪਣੇ ਹਿੱਤ ਪਿਆਰੇ ਆ, ਉਹ ਇਸ ਕਰਕੇ ਸਿੱਖਾਂ ਨੂੰ ਜਿਹੜਾ ਹੈਗਾ ਉਹ ਆਪਣੇ ਜਾਲ ਵਿੱਚ ਵਸਾਉਣ ਦੀ ਕੋਸ਼ਿਸ਼ ਕਰ ਰਿਹਾ। ਕਦੀ ਕਾਰਜ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ, ਕਦੀ ਸਿੱਖ ਰਾਜਸੀ ਕੈਦੀ ਰਿਹਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਗਾਂ ਦੀ ਗਾਂ ਹੋਰ ਵੀ ਜਿਹੜੇ ਆ ਉਹ ਗੱਲਾਂ ਮੰਨੀਆਂ ਜਾਣਗੀਆਂ। ਮੇਰੇ ਹਿਸਾਬ ਦੇ ਨਾਲ ਇਹ ਹੈ ਕਿ ਸਿੱਖਾਂ ਨੂੰ ਹੁਣ ਕਿਸੇ ਵੀ ਧਿਰ ਦੇ ਨਾਲ ਬਚਣ ਦੀ ਲੋੜ ਨਹੀਂ, ਸਪੈਸ਼ਲੀ ਅਗਲੇ 5-10 ਸਾਲ ਜਿਹੜੇ ਆ ਉਹ ਖੁੱਲ੍ਹ ਕੇ ਆਪਣੀ ਜਿਹੜੀ ਕੂਟਨੀਤੀ ਉਹਦੇ ਨਾਲ ਕੰਮ ਕਰਦੇ ਆ, ਵਿਸ਼ਵ ਪੱਧਰ ਦੇ ਉੱਤੇ ਲੌਬੀ ਕਰਦੇ ਆ, ਆਪਣੇ ਜਿਹੜੇ ਮਸਲੇ ਹੈਗੇ ਉਹ ਹੱਲ ਕਰਾਉਣੇ ਚਾਹੀਦੇ ਆ। ਤੇ ਜਿੱਥੇ ਕਿਤੇ ਧੱਕਾ ਹੁੰਦਾ ਉਹਦੇ ਖਿਲਾਫ ਜਿਹੜਾ ਬੋਲਣਾ ਆ ਉਹ ਸਿੱਖਾਂ ਦਾ ਜਿਹੜਾ ਨੈਤਿਕ ਹੱਕ ਹੈਗਾ, ਫਰਜ਼ ਹੈਗਾ ਆ। ਚਾਹੇ ਉਹ ਸਾਨੂੰ ਲੰਗਰ ਲਾਉਣੇ ਪੈਣ ਤੇ ਚਾਹੇ ਸਾਨੂੰ ਜਾ ਕੇ ਕਿਤੇ ਧਰਨਿਆਂ ਦੇ ਵਿੱਚ ਉਹ ਜਿਹੜਾ ਬਣਦਾ ਯੋਗਦਾਨ ਉਹ ਸਿੱਖ ਪਹਿਲਾਂ ਵੀ ਪਾਉਂਦੇ ਆਏ ਆ ਤੇ ਹੁਣ ਵੀ ਪਾਉਂਦੇ ਆ ਰਹੇ ਆ। ਪਰ ਸਾਨੂੰ ਕਿਸੇ ਵੀ ਧਿਰ ਦੇ ਨਾਲ ਬੱਝਣੋਂ ਜਿਹੜਾ ਉਹ ਗਰੇਜ਼ ਕਰਨਾ ਚਾਹੀਦਾ, ਇਹ ਮੇਰੀ ਸੋਚ ਹੈ ਜੀ। ਤੇ ਜੇ ਇੰਡੀਅਨ ਕੰਟੈਕਸਟ ਦੇ ਵਿੱਚ ਗੱਲ ਕਰਨੀ ਹੋਵੇ, ਜਿਵੇਂ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਵੀ ਜਿਹੜਾ ਇਹ ਏਜੰਡਾ ਹਿੰਦੁਸਤਾਨ ਦਾ ਜਾਂ ਜਿਹੜੀ RSS ਦੀ ਆਈਡੀਓਲੋਜੀ ਇੰਪਲੀਮੈਂਟ ਹੋ ਰਹੀ ਹੈ, ਇਹਦੇ ਵਿਰੁੱਧ ਸਾਰੀਆਂ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਸੋ ਕੀ ਸਮਝਦੇ ਹੋ ਵੀ ਜਿੱਥੇ ਸਾਡੀ ਇੱਕ ਸਟ੍ਰੈਟੇਜਿਕ ਇੰਪੋਰਟੈਂਸ ਬਣ ਰਹੀ ਹੈ ਇਸ ਵਕਤ ਪੰਜਾਬ ਦੀ ਖਿੱਤੇ ਦੇ ਤੌਰ ਤੇ ਸਿੱਖਾਂ ਦੀ ਓਵਰਆਲ ਜੇ ਦੇਖਣਾ ਹੋਵੇ, ਤਾਂ ਜਿੱਥੇ ਲੈਫਟਿਸਟ ਹੋਣ ਜਾਂ ਦਲਿਤ ਭਾਈਚਾਰਾ ਜਾਂ ਮਤਲਬ ਮੈਜੋਰਿਟੀ ਜਿਹੜੇ ਲੋਕ ਹੁਣ ਸੜਕਾਂ ਤੇ ਉਤਰੇ ਆ, ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਵੀ ਉਹ ਕਸ਼ਮੀਰ ਦੇ ਹੱਕ ਦੇ ਵਿੱਚ ਜਾਂ ਪੰਜਾਬ ਦੇ ਹੱਕ ਦੇ ਵਿੱਚ ਉੱਦਾਂ ਨਹੀਂ ਖਲੋਂਦੇ ਜਿਵੇਂ ਉਹ ਅੱਜ ਖਲੋਤੇ ਆ,
ਤਾਂ ਸਾਡਾ ਜਿਹੜੀ ਸਾਂਝ ਉਹਨਾਂ ਦੇ ਨਾਲ ਹੈਗੀ ਹੈ, ਉਸ ਤਬਕੇ ਦੇ ਨਾਲ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਸਮਝਦੇ ਹੋ ਕਿ ਉਹਨਾਂ ਲੋਕਾਂ ਦੇ ਨਾਲ ਜਾਂ ਉਸ ਲੀਡਰਸ਼ਿਪ ਦੇ ਨਾਲ ਸਾਡੀ ਕਿਵੇਂ ਦੀ ਸਾਂਝ ਜਾਂ ਕਿਵੇਂ ਦੀ ਪਾਲਿਸੀ ਹੋਣੀ ਚਾਹੀਦੀ ਹੈ ਇਸ ਸਾਰੀ ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ? ਮੇਰੀ ਸੋਚ ਇਹ ਹੈ ਜੀ ਕਿ ਤੁਸੀਂ ਦੇਖੋ ਕਿ ਆਪਾਂ ਤਕਰੀਬਨ 1975 ਵੱਲ ਨੂੰ ਚਲੇ ਜਾਂਦੇ ਹਾਂ। ਇਹੋ ਜਿਹਾ ਮਾਹੌਲ ਸੀਗਾ, ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਹੋਈ ਸੀਗੀ, ਪੂਰੇ ਮੁਲਕ ਦੇ ਵਿੱਚ ਵਿਰੋਧ ਹੋ ਰਿਹਾ ਸੀਗਾ, ਪਰ ਸਿੱਖਾਂ ਨੇ ਸਭ ਤੋਂ ਮੂਹਰੇ ਲੱਗ ਕੇ ਜਿਹੜਾ ਆ ਉਹ ਕ੍ਰਾਂਤੀਆਂ ਜੇਲ੍ਹਾਂ ਭਰੀਆਂ, ਵਿਰੋਧ ਕੀਤਾ। ਉਹਦਾ ਸਿੱਟਾ ਸਾਨੂੰ ਕੀ ਮਿਲਿਆ ਕਿ ਸਾਡੇ ਉੱਤੇ ਇੱਕ ਕਹਿ ਲਓ ਸਾਨੂੰ ਟਾਰਗੇਟ ਕਰਕੇ ਲਗਾਤਾਰ 35-40 ਸਾਲ ਸਾਡਾ ਘਾਣ ਕੀਤਾ ਗਿਆ। ਉਸ ਦੇ ਵਿੱਚ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਉਸਦੇ ਵਿੱਚ ਸਾਡੇ ਜਿਹੜੇ ਚੰਗੇ ਬੰਦੇ ਸੀਗੇ ਉਹ ਸ਼ਹੀਦ ਕੀਤੇ ਗਏ, ਸਾਡੀ 1.5 ਲੱਖ ਦੇ ਕਰੀਬ ਜਵਾਨੀ ਜਿਹੜੀ ਆ ਉਹਦਾ ਘਾਣ ਕੀਤਾ ਗਿਆ। ਇੱਥੋਂ ਤੱਕ ਕੇ ਬਾਅਦ ਸਾਡਾ ਪਾਣੀ ਤੱਕ ਮੁਕਾ ਦਿੱਤਾ ਗਿਆ, ਸਾਡਾ ਪੋਲਿਊਸ਼ਨ ਕਰ ਦਿੱਤਾ ਗਿਆ, ਹਰੇਕ ਤੱਕ ਨਸ਼ੇ ਲਿਆਂਦੇ ਗਏ। ਇਹਨਾਂ 40 ਸਾਲਾਂ ਵਿੱਚ ਸਾਰਾ ਕੁਝ ਹੋਇਆ ਸਿਰਫ ਇਸ ਕਰਕੇ ਕਿ ਸਿੱਖਾਂ ਨੇ ਸਿਰ ਚੁੱਕਿਆ ਸੀਗਾ ਸਾਰੇ ਭਾਰਤ ਦੇ ਲੋਕਾਂ ਦੇ ਵਾਸਤੇ। ਹੁਣ ਲਗਭਗ ਉਹੋ ਜਿਹੀ ਸਿਚੁਏਸ਼ਨ ਜਿਹੜੀ ਆ ਉਹ ਫਿਰ ਆ ਰਹੀ ਆ। ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਸਿੱਖਾਂ ਨੂੰ ਚੁੱਪ ਕਰਕੇ ਘਰ ਬੈਠਣਾ ਚਾਹੀਦਾ ਆ ਜਾਂ ਭੱਜ ਜਾਣਾ ਚਾਹੀਦਾ ਜਾਂ ਪਿੱਠ ਦਿਖਾਉਣੀ ਚਾਹੀਦੀ ਆ, ਪਰ ਕੂਟਨੀਤੀ ਵਰਤਣੀ ਚਾਹੀਦੀ ਹੈ, ਡਿਪਲੋਮੇਸੀ ਵਰਤਣੀ ਚਾਹੀਦੀ, ਜਿੰਨਾ ਰੋਲ ਬਣਦਾ ਹੈ ਸਿੱਖਾਂ ਦਾ ਉਹ ਨਿਭਾਉਣਾ ਚਾਹੀਦਾ ਆ, ਤੇ ਨਾ ਕਿ ਅੱਗੇ ਲੱਗ ਕੇ ਹੋਰ ਨੁਕਸਾਨ ਦੇ ਲਈ ਸਾਨੂੰ ਆਪਣਾ ਸਿਰ ਦੇਣਾ ਚਾਹੀਦਾ ਹੈ ਕਿ ਬਾਕੀ ਦੇ ਵਾਸਤੇ ਸਿਰ ਦੇ ਚੱਲੀਏ ਤੇ ਬਾਕੀ ਸਾਨੂੰ ਵਰਤ ਕੇ ਜਿਹੜੇ ਰਾਹ ਪੈਣ। ਇਹੀ ਕੁਝ ਸਾਡੇ ਨਾਲ 1947 ਦੇ ਵਿੱਚ ਹੋਇਆ। 1947 ਤੱਕ ਅਸੀਂ ਕੁਰਬਾਨੀਆਂ ਕਰੀ ਗਏ, ਬੜੇ ਮਾਣ ਦੇ ਨਾਲ ਕਹਿੰਦੇ ਆ ਕਿ ਅਸੀਂ 85% ਫਾਂਸੀਆਂ ਦੇ ਰਸਤੇ ਝੂਲੇ, ਅਸੀਂ ਜੇਲ੍ਹਾਂ 'ਚ ਗਏ, ਅਸੀਂ ਕਾਲੇ ਪਾਣੀ ਗਏ। ਉਹ ਯਾਦ ਕਿਹਨੂੰ ਆ? ਉਹ ਜਿਹੜੇ ਹੁਣ ਲੋਕ ਹੈਗੇ ਆ ਜਿਨ੍ਹਾਂ ਦੀ ਖਾਤਰ ਅਸੀਂ ਹੁਣ ਗੱਲ ਕਰ ਰਹੇ, ਕੋਈ ਕਦੀ ਸਾਡੇ ਨਾਲ ਖੜਿਆ ਕਿਸੇ ਗੱਲ ਦੇ ਵਿੱਚ? ਤੇ ਪਰ ਮੈਂ ਇਹ ਨਹੀਂ ਕਹਿੰਦਾ ਕਿ ਸਾਨੂੰ ਗੁਰੂ ਸਾਹਿਬ ਨੇ ਇਹ ਸਿਖਾਇਆ ਕਿ ਮਜ਼ਲੂਮ ਮੇਰਾ ਖਾਨਾ ਤੁਸੀਂ ਭੱਜ ਜਾਓ, ਪਰ ਫਿਰ ਵੀ ਖੜੋ ਉਨਾ ਕੁ ਜਿੰਨਾ ਕੁ ਤੁਹਾਡਾ ਬਣਦਾ ਹੈਗਾ ਖਾਨਾ, ਜਿੰਨਾ ਕੁ ਤੁਹਾਡਾ ਨੈਤਿਕ ਤੌਰ ਦੇ ਉੱਤੇ ਜਾਣਾ ਬਣਦਾ ਆ। ਕੂਟਨੀਤੀ ਜਿਹੜੀ ਆ ਜ਼ਰੂਰ ਵਰਤਣੀ ਚਾਹੀਦੀ ਆ। ਇਹ ਨਹੀਂ ਹੈਗਾ ਕਿ ਤੁਸੀਂ ਹੁਣ ਇੱਕ ਵਾਰੀ ਫਿਰ ਲੋਕਾਂ ਦੀਆਂ ਪ੍ਰੋਬਲਮ ਦੇ ਖਾਤਰ ਆਪਣਾ ਜਿਹੜਾ ਸਿਰ ਫਿਰ ਗਾਂਹ ਦੇ ਦਿਓ ਤੇ ਫਿਰ ਜਿਹੜੀਆਂ ਤੁਸੀਂ ਹੋਰ ਦੁਸ਼ਵਾਰੀਆਂ ਝੱਲੋ। ਤੁਹਾਨੂੰ ਮੌਕਾ ਹੈਗਾ, ਤੁਹਾਨੂੰ ਸਮਝੌਤੇ ਕਰਨ ਦਾ ਮੌਕਾ ਹੈਗਾ, ਤੁਹਾਨੂੰ ਕੁਛ ਨੈਗੋਸ਼ੀਏਸ਼ਨ ਕਰਨ ਦਾ। ਤੁਹਾਨੂੰ ਗੋਡੇ ਟੇਕਣ ਦੀ ਲੋੜ ਨਹੀਂ, ਤੁਹਾਨੂੰ ਝੁਕਣ ਦੀ ਲੋੜ ਨਹੀਂ, ਕਿਸੇ ਕੋਲ ਵਿਕਣ ਦੀ ਲੋੜ ਨਹੀਂ। ਤੁਹਾਡਾ ਮੁੱਲ ਪੈ ਰਿਹਾ ਇਸ ਵੇਲੇ ਤਾਂ ਤੁਹਾਨੂੰ ਉਸ ਮੁੱਲ ਦੇ ਵਿੱਚੋਂ ਬਹੁਤ ਕੁਝ ਕੱਢਣਾ ਚਾਹੀਦਾ। ਜੋ ਵੀ ਕੁਛ ਤੁਹਾਨੂੰ ਮਿਲ ਸਕਦਾ ਹੈ ਪੰਜਾਬ ਦੇ ਵਾਸਤੇ ਹਾਲ ਦੀ ਘੜੀ, ਉਹਦੇ ਵਾਸਤੇ ਤੁਹਾਨੂੰ ਚਾਹੀਦਾ। ਪਰ ਅਫਸੋਸ ਵਾਲੀ ਗੱਲ ਇਹ ਹੈ ਕਿ ਸਾਡੇ ਕੋਲ ਇਸ ਵੇਲੇ ਕੋਈ ਵੀ ਲੀਡਰਸ਼ਿਪ ਹੈ ਨਹੀਂ ਜਿਹੜੀ ਇਸ ਲੈਵਲ ਦੇ ਉੱਤੇ ਨੈਗੋਸ਼ੀਏਸ਼ਨ ਕਰ ਸਕੇ। ਜੀ ਸਮਾਂ ਆਉਣਾ ਆ ਕਹਾਂ ਜਾ ਕੇ ਜਿਹਦੇ ਵਿੱਚ ਸਾਨੂੰ ਅਸੀਂ ਬਹੁਤ ਕੁਝ ਪ੍ਰਾਪਤੀ ਕਰ ਸਕਦੇ ਹਾਂ। ਉਹਦੇ ਵਾਸਤੇ ਸਾਨੂੰ ਤਿਆਰੀ ਇਹ ਕਰਨੀ ਪੈਣੀ ਹੈ ਕਿ ਸਾਡੀ ਲੀਡਰਸ਼ਿਪ ਕੌਣ ਹੋਵੇ। ਕਿਉਂਕਿ ਜੇ ਅਸੀਂ ਆਪਾਂ ਇਹ ਕਹੀਏ ਕਿ ਪੰਜਾਬ ਦੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਜਾਂ ਜਥੇਦਾਰ ਅਕਾਲ ਤਖਤ ਸਾਹਿਬ ਉਹ ਪਹਿਲਾਂ ਹੀ RSS ਦੇ ਪ੍ਰਭਾਵ ਹੇਠ ਹੈਗੇ ਆ, ਉਹਨਾਂ ਦੇ ਨਾਲ ਨਹੀਂ ਗੱਲ ਕਰ ਸਕਦੇ। ਇਸ ਵਾਸਤੇ ਸਾਨੂੰ ਕੋਈ ਹੋਰ ਲੀਡਰਸ਼ਿਪ ਜਿਹੜੀ ਆ ਉਹ ਕਿਸੇ ਨਾ ਕਿਸੇ ਦੇ ਵਿੱਚ ਚਾਹੇ ਭਾਰਤ ਦੇ ਵਿੱਚ ਕੋਈ ਤਿਆਰੀ ਕਰਕੇ ਬਣਾਉਣੀ ਪੈਣੀ ਆ। ਪਰ ਇਹ ਮੌਕਾ ਸਾਡੇ ਵਾਸਤੇ ਆ ਰਿਹਾ ਹੈ। ਜਿਹੜੀ ਗਲਤੀ ਅਸੀਂ ਕੀਤੀ, ਜਿਹੜੀ ਗਲਤੀ ਅਸੀਂ 1975 ਦੇ ਵਿੱਚ ਮੈਂ ਕਿਹਾ ਕੀਤੀ, ਉਹ ਸਾਨੂੰ ਹੁਣ ਦੁਬਾਰਾ ਕਰਨ ਦੀ ਲੋੜ ਨਹੀਂ। ਜੀ ਬਿਲਕੁਲ। ਜਾਂਦੇ ਜਾਂਦੇ ਮੈਂ ਜ਼ਰੂਰ ਇੱਕ ਸਵਾਲ ਪੁੱਛਣਾ ਚਾਹੂੰਗਾ ਵੀ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਸਿੱਖ ਨੁਕਤਾ ਨਿਗਾਹ ਤੋਂ, ਜਾਂ ਇਹ ਸਾਰੀ ਜਿਹੜੀ ਖੇਡ ਚੱਲ ਰਹੀ ਹੈ ਉਹਦੇ ਵਿੱਚ ਸਾਡਾ ਕੀ ਰੋਲ ਬਣਦਾ? ਤੁਸੀਂ ਸਮਝਦੇ ਹੋ ਵੀ ਪੰਜਾਬ ਦੇ ਲੋਕ, ਆਮ ਲੋਕ, ਚਲੋ ਜੇ ਲੀਡਰਸ਼ਿਪ ਦੀ ਗੱਲ ਕਰਦੇ ਹਾਂ ਵੀ ਹਜੇ ਸਾਡੇ ਕੋਲ ਨਹੀਂ ਹੈਗੀ ਜਾਂ ਉਸ ਤਰ੍ਹਾਂ ਦਾ ਨਹੀਂ ਸਾਨੂੰ ਨਜ਼ਰ ਆ ਰਿਹਾ, ਪਰ ਪੰਜਾਬ ਦੇ ਲੋਕ ਕੀ ਇਹ ਸਾਰੀ ਗੱਲ ਸਮਝਦੇ ਆ? ਜਾਂ ਜੇ ਇਸ ਦੇ ਉੱਤੇ ਐਕਟ ਕਰਨ ਦੀ ਲੋੜ ਪੈਂਦੀ ਹੈ, ਆਉਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਕੀ ਪੰਜਾਬ ਇਸ ਦੇ ਲਈ ਤਿਆਰ ਨਜ਼ਰ ਆਉਂਦਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬੀਆਂ ਨੂੰ, ਸਿੱਖਾਂ ਨੂੰ ਸਾਨੂੰ ਇਹ ਸਮਝਣਾ ਪੈਣਾ ਕਿ ਜਿਹੜੀ ਪ੍ਰੋਬਲਮ ਬਾਹਰਲਿਆਂ ਲੋਕਾਂ ਨੂੰ ਹੁਣ ਪਈ ਆ ਜਾ ਕੇ, ਅਸੀਂ ਤਾਂ ਪਿਛਲੇ 1984 ਤੋਂ ਹੀ ਜੂਝ ਰਹੇ ਹਾਂ ਜੀ। ਸਾਡੇ ਤੇ ਤਾਂ ਇਸ ਤੋਂ ਵੀ ਵੱਡੀਆਂ ਵੱਡੀਆਂ ਜਿਹੜੀਆਂ ਮੁਸ਼ਕਲਾਂ ਆ ਚੁੱਕੀਆਂ। ਇਹ ਮੁਸ਼ਕਲ ਤਾਂ ਸਾਡੇ ਵਾਸਤੇ ਹੈ ਹੀ ਕੁਛ ਨਹੀਂ। ਜਿਹੜੇ ਸੰਵਿਧਾਨ ਦੇ ਵਿੱਚੋਂ ਹੁਣ ਕੌਮੀ ਨਾਗਰਿਕਤਾ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਆ, ਉਹ ਸੰਵਿਧਾਨ ਤਾਂ ਸਾਨੂੰ 1939 ਤੋਂ ਹਿੰਦੂ ਗਰਦਾਨ ਦਾ ਆ ਰਿਹਾ, ਸਾਨੂੰ ਸਿੱਖ ਵੀ ਨਹੀਂ ਮੰਨਦਾ। ਸੋ ਇਸ ਕਰਕੇ ਇਹਦਾ ਇੱਕ ਛੋਟੀ ਜਿਹੀ ਗੱਲ ਹੈਗੀ ਹੈ ਜਿਹਦੇ ਕਰਕੇ ਇੰਨਾ ਹੁਣ ਵਿਰੋਧ ਹੋ ਰਿਹਾ ਭਾਰਤ ਦੇ ਵਿੱਚ। ਸਾਡੇ ਨਾਲ ਤਾਂ ਧੱਕਾ ਇਸ ਤੋਂ ਕਿਤੇ ਵੱਧ, ਸਾਡੀ ਤਾਂ ਹੋਂਦ ਤੋਂ ਇਨਕਾਰੀ ਹੈਗੀ ਇਹ ਲੋਕ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ। ਮੈਂ ਵਾਰ-ਵਾਰ ਇਹ ਗੱਲ ਕਰ ਰਿਹਾ, ਸ਼ਾਂਤਮਈ ਪ੍ਰੋਟੈਸਟ ਦੇ ਵਿੱਚ ਤੁਸੀਂ ਜਾਓ, ਧਰਨੇ ਦਿਓ, ਜਿੱਥੇ ਕਿਤੇ ਵੀ ਤੁਹਾਡਾ ਫਰਜ਼ ਬਣਦਾ ਲੰਗਰ ਛਕਾਓ, ਪਰ ਤੁਹਾਨੂੰ ਐਕਸਾਈਟਡ ਹੋ ਕੇ ਜਾਂ ਕਹਿ ਲਓ ਵੀ ਅਗਰੈਸਿਵ ਹੋ ਕੇ ਕੁਝ ਵੀ ਕਰਨ ਦੀ ਜਿਹੜੀ ਮੈਨੂੰ ਲੱਗਦਾ ਲੋੜ ਨਹੀਂ ਹੈਗੀ। ਹਾਂ, ਇਹ ਜਿਹੜਾ ਬਣਦਾ ਯੋਗਦਾਨ ਆ ਉਹ ਪਾਓ, ਜਾਗਰੂਕ ਕਰੋ ਲੋਕਾਂ ਨੂੰ। ਇਹ ਦੱਸ ਸਕਦੇ ਆ ਤੁਸੀਂ ਕਿ ਇਹ ਜਿਹੜੀ
ਜਿਹੜੇ ਦੋਨੇ ਬਿੱਲ ਪਾਸ ਹੋਏ ਆ ਇਹਨਾਂ ਦਾ ਭਵਿੱਖ ਦੇ ਵਿੱਚ ਪੰਜਾਬ ਦੇ ਉੱਤੇ ਕੀ ਅਸਰ ਪੈਣਾ ਆ, ਕਿਉਂਕਿ ਇਹ ਗੱਲ ਜਿਹੜੀ ਆ ਇਕੱਲੀ ਬਾਹਰਲੇ ਸੂਬਿਆਂ ਤੱਕ ਸੀਮਿਤ ਨਹੀਂ ਰਹਿਣੀ, ਇਕੱਲੇ ਮੁਸਲਮਾਨਾਂ ਤੱਕ ਸੀਮਿਤ ਨਹੀਂ ਰਹਿਣੀ। ਹੌਲੀ ਹੌਲੀ ਦਲਿਤਾਂ ਦੀ ਰਿਜ਼ਰਵੇਸ਼ਨ ਖਤਮ ਹੋਣੀ ਆ ਇੰਡੀਆ ਦੇ ਵਿੱਚ। ਹੌਲੀ ਹੌਲੀ ਜਿਹੜੀ ਹੈ ਸਾਰੇ ਹੋਰ ਸੂਬਿਆਂ ਦੇ ਵਿੱਚ ਵੀ ਇਹ ਕੌਮੀ ਨਾਗਰਿਕਤਾ ਵਾਲੀ ਗੱਲ ਲਿਆਂਦੀ ਜਾਣੀ ਆ। ਕੱਲ ਨੂੰ ਜਿਹੜੇ ਲੋਕ ਪਾਕਿਸਤਾਨ ਤੋਂ ਜਿਹੜੇ ਕਿ ਇੱਧਰ ਆਏ ਸੀਗੇ ਉਹਨਾਂ ਤੋਂ ਵੀ ਇਹੋ ਜਿਹੇ ਸਬੂਤ ਮੰਗੇ ਜਾ ਸਕਦੇ ਜਿਹੜੇ ਤੁਸੀਂ ਦੱਸੋਗੇ ਤੁਸੀਂ ਇੱਥੇ ਦੇ ਨਾਗਰਿਕ ਜਿਹੜੇ ਕਿਵੇਂ ਆ, ਉਹ ਸਾਰੇ ਕੁਛ ਲਈ ਆਪਾਂ ਨੂੰ ਪ੍ਰਪੇਅਰ ਹੋਣਾ ਪੈਣਾ ਆ। ਪਰ ਹਾਲ ਦੀ ਜਿਹੜੀ ਮੈਂ ਵਾਰ ਇਹੀ ਕਹਿੰਦਾ ਕਿ ਜੇ 5-10 ਸਾਲ ਤੱਕ ਕੂਟਨੀਤੀ ਕਰਕੇ ਸਮਾਂ ਲਗਾ ਲੈਣਗੇ ਤਾਂ ਬਹੁਤ ਕੁਝ ਖੱਟ ਸਕਦੇ ਆ, ਨੁਕਸਾਨ ਤੋਂ ਬਚਾਅ ਹੋ ਸਕਦਾ ਆ। ਪਰ ਜਿਹੜੀ ਭਾਰਤੀ ਹਾਕਮ ਆ ਉਹਨਾਂ ਦੇ ਇਰਾਦੇ ਜਿਹੜੇ ਬਿਲਕੁਲ ਕਲੀਅਰ ਹੈਗੇ ਆ, ਉਹਦੇ ਬਾਰੇ ਕੋਈ ਸ਼ੱਕ ਸ਼ੁਬਾ ਕਿਸੇ ਨੂੰ ਵੀ ਹੈ ਨਹੀਂਗਾ। ਉਹ ਉਹਨਾਂ ਨੇ ਇੱਕ ਖਾਸ ਘੱਟ ਗਿਣਤੀ ਦਾ ਘਾਣ ਕਰਨ ਦੀ ਤਿਆਰੀ ਆ ਉਹ ਪੂਰੀ ਮਿੱਥੀ ਹੋਈ ਆ ਤੇ ਉਹ ਬੜੇ ਪੇਸ਼ ਕਦਮੀ ਦੇ ਨਾਲ ਵੱਲ ਨੂੰ ਵਧ ਰਹੇ ਆ। ਜੀ ਬਿਲਕੁਲ, ਸਹੋਤਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਸਮਾਂ ਕੱਢਿਆ ਤੁਸੀਂ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੋ ਉਮੀਦ ਕਰਦੇ ਹਾਂ ਸਾਡੀ ਅੱਜ ਦੀ ਜਿਹੜੀ ਇਹ ਵਿਚਾਰ ਚਰਚਾ ਸੀ ਸਿੱਖ ਪਰਸਪੈਕਟਿਵ ਤੋਂ ਇਸ ਸਾਰੇ ਘਟਨਾਕ੍ਰਮ ਨੂੰ ਦੇਖਣ ਦੇ ਲਈ, ਜਾਂਚਣ ਦੇ ਲਈ, ਸਮਝਣ ਦੇ ਲਈ ਵੀ ਕੀ ਹੋ ਰਿਹਾ, ਕਿਵੇਂ ਹੋ ਰਿਹਾ ਤੇ ਸਾਡੀ ਕੀ ਜਿਹੜੀ ਪੇਸ਼ਕਦਮੀ ਕਿਸ ਡਾਇਰੈਕਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ ਪਾਲਿਸੀ ਸਿੱਖਾਂ ਦੀ ਪੰਜਾਬ ਦੀ ਕੀ ਹੋਣੀ ਚਾਹੀਦੀ ਹੈ, ਤੁਹਾਨੂੰ ਇਹ ਗੱਲਬਾਤ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਜ਼ਰੂਰ ਬੇਨਤੀ ਕਰਦੇ ਹਾਂ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।